ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ, ਦੱਸਣਗੇ ਪੰਜਾਬ 'ਚ ਭਾਰਤ ਵਿੱਚ ਕੀ ਕੁਛ ਵਾਪਰਦਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪੋਵਲਰ, ਸੁੱਚਾ ਸਿੰਘ ਜੀ ਪ੍ਰੈਜ਼ਨੋ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੁੱਬਾ ਸਿਟੀ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ ਟਲੈਰੀ ਤੋਂ, ਉਹਨਾਂ ਦਾ ਫੋਨ ਨੰਬਰ 5596851260। ਕੋਈ ਵੀ ਟਰੱਕ ਅਤੇ ਟ੍ਰੇਲਰ ਦਾ ਕੰਮ ਹੋਵੇ, ਰਿਪੇਅਰ ਕਰਾਉਣੀ ਹੋਵੇ, ਟਰੱਕ ਵਾਸ਼ ਕਰਾਉਣਾ ਹੋਵੇ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਸਭ ਤੋਂ ਪਹਿਲਾਂ ਖਬਰ ਕਰਦੇ ਹਾਂ ਜੀ, ਜਿਹੜੀ ਕਹਿੰਦੇ ਆ ਕਿ ਡਰੱਗ ਆ ਬੰਦ ਹੋ ਗਈ ਆ, ਕੁਛ ਹੋਇਆ ਨਹੀਂ ਵੈਸੇ। ਤੇ 2 ਅਰਬ ਦੀ ਹੈਰੋਇਨ ਲੁਧਿਆਣੇ ਤੋਂ ਫੜੀ ਗਈ। ਦੇਖੋ ਜੀ, ਪਾਕਿਸਤਾਨ ਤੋਂ ਮੰਗਵਾਈ ਗਈ 40 ਕਿਲੋ ਜਿਹੜੀ ਹੈਰੋਇਨ ਦੇ ਨਾਲ ਜਿਹੜਾ ਜੀ ਇੱਥੇ ਲੁਧਿਆਣੇ ਦੇ ਵਿੱਚ ਇੱਕ ਸਮਗਲਰ ਨੂੰ STF ਦੀ ਲੁਧਿਆਣੇ ਦੀ ਜਿਹੜੀ ਟੀਮ ਹੈ ਉਹਨੇ ਕੀਰਤੀ ਨਗਰ ਇਲਾਕੇ ਦੇ ਵਿੱਚੋਂ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਇਹ ਸੇਬਾਂ ਦੀਆਂ 4 ਪੇਟੀਆਂ ਦੇ ਵਿੱਚੋਂ 1 ਕਿਲੋ ਦੇ 40 ਪੈਕਟ ਹੈਰੋਇਨ ਦੇ ਜਿਹੜੇ ਜੀ ਉਹ ਲੁਕਾ ਕੇ ਰੱਖੇ ਹੋਏ ਸੀਗੇ ਚਿੱਟੇ ਦੇ। ਇਹ STF ਦੀ ਹੁਣ ਤੱਕ ਦੀ ਫੜੀ ਗਈ ਸਭ ਤੋਂ ਵੱਡੀ ਖੇਪ ਜਿਹੜੀ ਆ ਉਹ ਜਾ ਰਹੀ ਆ। ਮੋਤੀ ਨਗਰ ਦੇ ਵਿੱਚ ਪੈਂਦੇ ਅੰਮ੍ਰਿਤਸਰ ਦੇ ਪਿੰਡ ਮੱਝ ਵਾਸੀ ਗੁਰਲਾਲ ਸਿੰਘ ਗੁੱਲੂ, ਜਿਹੜਾ ਕਿ 33 ਸਾਲਾਂ ਦਾ ਹੈ, ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। STF ਦਾ ਜਿਹੜੇ ਬੁਲਾਰੇ ਆ ਜੀ, ਉਹਨੇ ਇਹ ਗੱਲ ਕਹੀ ਹੈ ਕਿ ਲੁਧਿਆਣੇ ਦੇ ਵਿੱਚ ਐਕਚੁਅਲੀ ਕਿਸੇ ਮੁਖਬਰ ਦੀ ਜਿਹੜੇ ਜੀ ਦੱਸਣ ਦੇ ਮੁਤਾਬਕ ਜਿਹੜੀ ਇਹ ਨਾਕਾ ਲਾਇਆ ਗਿਆ ਸੀਗਾ, ਜਿੱਥੋਂ ਉਹਨੂੰ ਗ੍ਰਿਫਤਾਰ ਜਿਹੜਾ ਜੀ ਕੀਤਾ ਗਿਆ। 4 ਪੇਟੀਆਂ ਸੀਗੀਆਂ ਸੇਬਾਂ ਦੀਆਂ, ਜਿਹਦੇ ਵਿੱਚ ਉੱਪਰ ਸੇਬ ਤੇ ਥੱਲੇ ਜਿਹੜੇ ਆ ਉਹ ਕਿਲੋ ਦੇ ਪੈਕਟ ਜਿਹੜੇ ਆ ਉਹ 40 ਰੱਖੇ ਹੋਏ ਸੀਗੇ ਜੀ। ਔਰ 2 ਅਰਬ ਰੁਪਈਆ ਇਹਦੀ ਕੀਮਤ ਜਿਹੜੀ ਹੈ ਜੀ ਉਹ ਖੁੱਲੀ ਮੰਡੀ ਦੇ ਵਿੱਚ ਦੱਸੀ ਜਾ ਰਹੀ ਹੈ। ਜਿਹੜਾ ਇਹ ਵਿਅਕਤੀ ਹੈ ਜੀ ਖੇਤੀਬਾੜੀ ਦਾ ਕੰਮ ਕਰਦਾ, ਜਿਹੜਾ ਫੜਿਆ ਗਿਆ, ਉਹਦਾ ਪਿਓ ਦਿਲਬਾਗ ਸਿੰਘ 2 ਕਤਲਾਂ ਦੇ ਮਾਮਲਿਆਂ ਦੇ ਵਿੱਚ ਪਿਛਲੇ 23 ਸਾਲਾਂ ਤੋਂ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ। ਉਹਦਾ ਇੱਕ ਭਰਾ ਪਲਵਿੰਦਰ ਸਿੰਘ ਨਸ਼ਾ ਤਸਕਰੀ ਦੇ ਤਹਿਤ ਹੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਬੰਦ ਹੈ। ਉਹ ਪਿਛਲੇ 3 ਸਾਲਾਂ ਤੋਂ ਦੱਸਦੇ ਕਿ ਹੈਰੋਇਨ ਦੀ ਤਸਕਰੀ ਜਿਹੜੀ ਕਰ ਰਿਹਾ ਸੀਗਾ ਔਰ ਕਈ ਸੂਬਿਆਂ ਦੇ ਵਿੱਚ ਇਹ ਸਪਲਾਈ ਕਰਦਾ ਸੀ। 33 ਸਾਲ ਦਾ ਹੈ ਜੀ, ਜਿਹੜੀ ਕੋਲ 40 ਕਿਲੋ ਜਿਹਦੀ ਕੀਮਤ 2 ਅਰਬ ਰੁਪਈਆ ਦੱਸੀ ਜਾ ਰਹੀ ਹੈ ਜੀ, ਲੁਧਿਆਣੇ ਚੋਂ ਫੜੀ ਗਈ। ਬਿਲਕੁਲ ਜੀ, ਪਰਿਵਾਰ ਹੀ ਸਾਰਾ ਮੈਨੂੰ ਲੱਗਦਾ ਕਿ ਇਸ ਬਿਜ਼ਨਸ ਦੇ ਵਿੱਚ ਸੀਗਾ। ਤੇ ਅੱਗੇ ਗੱਲ ਕਰਦੇ ਹਾਂ ਜੀ, ਡਾਕਟਰ ਸੰਤੋਖ ਸਿੰਘ ਜੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਬਣੇ। ਬਿਲਕੁਲ ਜੀ, ਇੱਕ ਕਿਸਮ ਦੇ ਨਾਲ ਇਹ ਜਿਹੜਾ ਜੀ ਧੜਾ ਉਹ ਚੱਡਾ ਧੜਾ ਹੀ ਦੁਬਾਰਾ ਜਿਹੜਾ ਜੀ ਉਹ ਕਾਬਜ਼ ਹੋ ਗਿਆ। ਸਦੀ ਪੁਰਾਣੀ ਸਿੱਖਾਂ ਦੀ ਧਾਰਮਿਕ ਤੇ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਡਾਕਟਰ ਸੰਤੋਖ ਸਿੰਘ ਨੂੰ ਜਿਹੜਾ ਜੀ ਉਹ ਪ੍ਰਧਾਨ ਚੁਣਿਆ ਗਿਆ। ਸਰਬਜੀਤ ਸਿੰਘ ਨੂੰ ਮੀਤ ਪ੍ਰਧਾਨ ਤੇ ਸੁਰਿੰਦਰ ਸਿੰਘ ਰੁਮਾਲੀਆ ਵਾਲੇ ਨੂੰ ਜਿਹੜਾ ਆਨਰੇਰੀ ਸੈਕਟਰੀ ਜਿਹੜਾ ਉਹ ਚੁਣਿਆ ਗਿਆ ਜੀ। ਔਰ ਇਹਦੇ ਵਿੱਚ ਨਿਤਰੇ ਜੀ ਧਨਰਾਜ ਸਿੰਘ ਧੜੇ ਨੂੰ ਕਰਾਰੀ ਹਾਰ ਜਿਹੜੀ ਆ ਉਹ ਮਿਲੀ ਆ। ਉਹਦਾ ਕੋਈ ਵੀ ਉਮੀਦਵਾਰ ਚੀਫ ਖਾਲਸਾ ਦੀਵਾਨ ਦਾ ਅਹੁਦੇਦਾਰ ਨਹੀਂ ਬਣ ਸਕਿਆ। ਰਾਜ ਮਹਿੰਦਰ ਸਿੰਘ ਮਜੀਠਾ ਧੜੇ ਦਾ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਜਿਹੜਾ ਆਨਰੇਰੀ ਸੈਕਟਰੀ ਦੇ ਅਹੁਦੇ ਦੇ ਵਾਸਤੇ ਚੁਣਿਆ ਗਿਆ ਔਰ ਉਹਨਾਂ ਦਾ ਕੋਈ ਨਹੀਂ ਜਿਹੜਾ ਜੀ ਉਹ ਜਿੱਤਿਆ। ਪ੍ਰਧਾਨ ਦੀ ਚੋਣ ਲੜਨ ਵਾਲਾ ਡਾਕਟਰ ਸੰਤੋਖ ਸਿੰਘ ਨੂੰ 152 ਵੋਟਾਂ, ਰਾਜ ਮਹਿੰਦਰ ਸਿੰਘ ਮਜੀਠੀਏ ਨੂੰ 142 ਤੇ ਧਨਰਾਜ ਨੂੰ 65 ਵੋਟਾਂ ਜਿਹੜੀਆਂ ਜੀ ਉਹ ਮਿਲੀਆਂ। ਮੀਤ ਪ੍ਰਧਾਨ ਦੇ ਅਹੁਦੇ ਦੇ ਵਾਸਤੇ ਚੋਣ ਲੜਨ ਵਾਲੇ ਸਰਬਜੀਤ ਸਿੰਘ ਨੂੰ 160 ਵੋਟਾਂ ਜਿਹੜੀਆਂ ਉਹ ਮਿਲੀਆਂ ਸਭ ਤੋਂ ਵੱਧ। ਨਿਰਮਲ ਸਿੰਘ ਨੂੰ 157 ਤੇ ਬਲਦੇਵ ਸਿੰਘ ਚੌਹਾਨ ਨੂੰ ਸਿਰਫ 41 ਵੋਟਾਂ ਜਿਹੜੀਆਂ ਸੀਗੀਆਂ ਉਹ ਮਿਲੀਆਂ। ਆਨਰੇਰੀ ਸੈਕਟਰੀ ਦੇ ਅਹੁਦੇ ਵਿੱਚ ਸੁਰਿੰਦਰ ਸਿੰਘ ਰਮਾਲਿਆਂ ਵਾਲੇ ਤੇ ਸੰਤੋਖ ਸਿੰਘ ਸੇਠੀ ਦੇ ਦਰਮਿਆਨ ਮੁਕਾਬਲਾ ਵਾਹਵਾ ਫਸਵਾਂ ਜਿਹੜਾ ਸੀਗਾ। ਸੁਰਿੰਦਰ ਸਿੰਘ ਨੂੰ 158 ਤੇ ਸੰਤੋਖ ਸਿੰਘ ਸੇਠੀ ਨੂੰ 155 ਵੋਟਾਂ ਜਿਹੜੀਆਂ ਸੀਗੀਆਂ ਉਹ ਮਿਲੀਆਂ, ਜਦੋਂ ਕਿ ਗੁਰਿੰਦਰ ਸਿੰਘ ਚਾਵਲਾ ਸਿਰਫ 46 ਵੋਟਾਂ ਜਿਹੜੀਆਂ ਸੀ ਉਹ ਲੈ ਸਕੇ। ਚੀਫ ਖਾਲਸਾ ਦੀਵਾਨ ਦੇ 511 ਮੈਂਬਰਾਂ ਦੇ ਵਿੱਚੋਂ 363 ਨੇ ਵੋਟਾਂ ਜਿਹੜੀਆਂ ਸੀਗੀਆਂ ਉਹ ਪਾਈਆਂ। 5-6 ਪਤਿਤ ਮੈਂਬਰਾਂ ਨੂੰ ਜਿਹੜਾ ਸੀਗਾ ਉਹ ਵੋਟ ਪਾਉਣ ਤੋਂ ਇੱਥੇ ਰੋਕਿਆ ਜਿਹੜਾ ਸੀਗਾ ਜੀ ਉਹ ਗਿਆ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਕਚੁਅਲੀ ਜਿਹੜਾ ਚੱਡਾ ਧੜਾ ਹੈ, ਜਿਹੜਾ ਚਰਨਜੀਤ ਸਿੰਘ ਚੱਡੇ ਦਾ ਧੜਾ, ਉਹੀ ਦੁਬਾਰਾ ਇਹਦੇ ਉੱਤੇ ਜਿਹੜਾ ਜੀ ਉਹ ਕਾਬਜ਼
ਹੋ ਗਿਆ ਦੁਬਾਰਾ ਫੇਰ ਤੋਂ। ਔਰ ਇਹ ਵੀ ਦੱਸਿਆ ਗਿਆ ਜੀ ਕਿ ਇਹ ਮੇਕ ਸ਼ੋਰ ਕੀਤਾ ਗਿਆ ਕਿ ਮੁੜ ਕੇ ਸੰਸਥਾ ਦੇ ਵਿੱਚ ਕਿਸੇ ਔਰਤ ਦੇ ਨਾਲ ਛੇੜਖਾਨੀ ਦੀ ਕੋਈ ਘਟਨਾ ਨਾ ਵਾਪਰੇ। ਉਹਦੇ ਵਾਸਤੇ ਕਿਹਾ ਗਿਆ ਜੀ ਕਿ ਇੱਕ ਵਿਸ਼ੇਸ਼ ਕਮੇਟੀ ਜਿਹੜੀ ਆ ਉਹ ਬਣਾਈ ਗਈ ਆ। ਚਰਨਜੀਤ ਸਿੰਘ ਚੱਡਾ ਨੂੰ ਮੁੜ ਕੇ ਮੈਂਬਰ ਵਜੋਂ ਸ਼ਾਮਲ ਕਰਨ ਸੰਬੰਧੀ ਇਹ ਕਿਹਾ ਗਿਆ ਜੀ ਕਿ ਇਸ ਮਾਮਲੇ ਦੇ ਉੱਤੇ ਸੰਵਿਧਾਨ ਦੇ ਮੁਤਾਬਕ ਕਾਰਵਾਈ ਜਿਹੜੀ ਹੈ ਜੀ ਉਹ ਹੋਊਗੀ। ਔਰ ਦੀਵਾਨ ਦੇ 3 ਅਹੁਦਿਆਂ ਦੇ ਵਾਸਤੇ ਜਦੋਂ ਵੋਟਾਂ ਪਈਆਂ ਤੇ ਇੱਕ ਰਿਟਰਨਿੰਗ ਆਫਿਸਰ ਨੇ ਜਿਹੜਾ ਮੀਡੀਆ ਨੂੰ ਦੂਰ ਰੱਖਣ ਦਾ ਯਤਨ ਜਿਹੜਾ ਜੀ ਉਹ ਕੀਤਾ। ਔਰ ਮੀਡੀਆ ਦੇ ਵੱਲੋਂ ਵੀ ਇੱਥੇ ਜਿਹੜਾ ਸੀਗਾ ਜੀ ਉਹ ਲਾਰੇਬਾਜ਼ੀ ਕੀਤੀ, ਉਹਨਾਂ ਨੂੰ ਪਾਸੇ ਜਿਹੜਾ ਕਿਉਂ ਰੱਖਿਆ ਗਿਆ। ਚਰਨਜੀਤ ਸਿੰਘ ਚੱਡਾ ਦੇ ਇਤਰਾਜ਼ਯੋਗ ਜਿਹੜਾ ਸੀਗਾ ਜੀ ਹਾਲਾਤ ਦੇ ਵਿੱਚ ਵੀਡੀਓ ਇੱਕ ਆਉਣ ਤੋਂ ਬਾਅਦ ਔਰ ਉਹਦੇ ਮੁੰਡੇ ਦੇ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਤੋਂ ਬਾਅਦ ਇਹ ਅਹੁਦੇ ਜਿਹੜੇ ਸੀ ਉਹ ਖਾਲੀ ਹੋਏ ਫਿਲ ਕੀਤੇ ਗਏ ਜੀ। ਤੇ ਅੱਗੇ ਵੱਧਦੇ ਆ ਜੀ। ਸ਼ਰਾਬ ਦੇ ਠੇਕਿਆਂ ਦੀ ਜੇ ਗੱਲ ਕਰੀਏ ਤੇ ਵੱਡੇ ਜਾਂ ਘਰਾਂ ਦੀਆਂ ਜਿਹੜੀਆਂ ਔਰਤਾਂ ਆ ਉਹ ਠੇਕੇ ਲੈਣ ਦੀ ਦੌੜ 'ਚ। ਬਿਲਕੁਲ ਜੀ, ਇਸ ਵੇਲੇ ਪ੍ਰਕਿਰਿਆ ਇਹ ਚੱਲ ਰਹੀ ਹੈ ਜੀ। ਪੰਜਾਬ ਦੇ ਵਿੱਚ ਕਾਫੀ ਕੁਛ ਬਦਲਾਅ ਆ ਜੀ ਇਸ ਵਾਰੀ ਜਿਹੜੀ ਇਹ ਪਾਲਿਸੀ ਹੈ। ਇਸ ਵਾਰੀ ਜਿਹੜੇ ਛੋਟੇ ਠੇਕੇਦਾਰ ਆ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਮੌਕਾ ਜਿਹੜਾ ਉਹ ਦਿੱਤਾ ਗਿਆ ਇਹਨਾਂ ਠੇਕਿਆਂ ਦੇ ਉੱਤੇ ਕਾਬਜ਼ ਹੋਣ ਦਾ। ਔਰ ਪੰਜਾਬ ਦੇ ਵਿੱਚ ਐਤਕੀ ਸ਼ਰਾਬ ਦੇ ਠੇਕੇ ਲੈਣ ਦੇ ਵਾਸਤੇ ਵੱਡਿਆਂ ਘਰਾਂ ਦੀਆਂ ਨੂੰਹਾਂ ਧੀਆਂ ਵੀ ਮੈਦਾਨ ਦੇ ਵਿੱਚ ਜਿਹੜੀਆਂ ਆ ਗਈਆਂ। ਕਿਸੇ ਟਾਈਮ ਇਹਨੂੰ ਕਾਰੋਬਾਰ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਸ਼ਰਾਬ ਦੇ ਕਰੀਬ 4200 ਠੇਕੇ ਲੈਣ ਦੇ ਵਾਸਤੇ ਜਿਹੜੀਆਂ ਔਰਤਾਂ ਨੇ ਇਹਨਾਂ ਨੇ ਇੱਛਾ ਪ੍ਰਗਟ ਕੀਤੀ ਆ। ਕੋਈ ਡਿਸਟ੍ਰਿਕਟ ਇਸ ਤਰ੍ਹਾਂ ਦਾ ਨਹੀਂ ਆ ਜਿੱਥੇ ਔਰਤਾਂ ਠੇਕੇ ਲੈਣ ਦੇ ਮੁਕਾਬਲੇ ਦੇ ਵਿੱਚ ਇਸ ਵਾਰੀ ਨਾ ਹੋਣ। ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਜੀ ਸਾਲ 18-19 ਦੇ ਵਾਸਤੇ ਸ਼ਰਾਬ ਦੇ ਠੇਕੇ ਲੈਣ ਦੇ ਲੋਕਾਂ ਤੋਂ ਜਿਹੜੀਆਂ ਜੀ ਦਰਖਾਸਤਾਂ ਮੰਗੀਆਂ ਗਈਆਂ ਸੀਗੀਆਂ। ਕਰੀਬ 38,000 ਵਿਅਕਤੀਆਂ ਨੇ ਠੇਕੇ ਲੈਣ ਦੇ ਵਿੱਚ ਦਿਲਚਸਪੀ ਵਿਖਾਈ ਆ। ਵੱਡਿਆਂ ਘਰਾਂ ਦੀਆਂ ਔਰਤਾਂ ਜਿਹੜੀਆਂ ਸ਼ਰਾਬ ਦੇ ਠੇਕੇ ਲੈਣ ਲਈ ਬਹੁਤੀਆਂ ਥਾਵਾਂ ਦੇ ਉੱਤੇ ਮੈਦਾਨ ਦੇ ਵਿੱਚ ਉਤਰੀਆਂ ਨੇ। ਡਿਟੇਲ ਦੇ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਹਰਵਿੰਦਰ ਸਿੰਘ ਸਰਨਾ ਦੀ ਕੁੜੀ ਜਸਦੀਪ ਕੌਰ ਚੱਡਾ ਨੇ ਸ਼ਰਾਬ ਦੇ ਠੇਕੇ ਲੈਣ ਦੇ ਵਾਸਤੇ ਕਈ ਜ਼ਿਲ੍ਹਿਆਂ ਦੇ ਵਿੱਚ ਐਪਲੀਕੇਸ਼ਨਾਂ ਪਾਈਆਂ ਨੇ। ਭਾਵੇਂ ਚੱਡਾ ਪਰਿਵਾਰ ਦੇ ਸ਼ਰਾਬ ਕਾਰੋਬਾਰ ਤੋਂ ਸਭ ਨੂੰ ਪਤਾ ਹੈ ਕਿ ਉਹ ਡੀਪਲੀ ਇਨਵੋਲਵ ਨੇ, ਪਰ ਜਸਦੀਪ ਕੌਰ ਚੱਡਾ ਨੇ ਖੁਦ ਸ਼ਰਾਬ ਦੇ ਠੇਕੇ ਲੈਣ ਦੇ ਵਿੱਚ ਪਹਿਲ ਕਦਮੀ ਜਿਹੜੀ ਹੈ ਜੀ ਉਹ ਕੀਤੀ ਹੈ। ਜਸਦੀਪ ਕੌਰ ਚੱਡਾ ਨੇ ਸੂਬੇ ਦੇ ਵਿੱਚ ਕਰੀਬ 636 ਐਪਲੀਕੇਸ਼ਨਾਂ ਜਿਹੜੀਆਂ ਸ਼ਰਾਬ ਦੇ ਠੇਕੇ ਲੈਣ ਦੇ ਵਾਸਤੇ ਪਾਈਆਂ ਨੇ। ਉਹਨੇ 2 ਪ੍ਰਾਈਵੇਟ ਬੈਂਕਾਂ ਦੇ ਰਾਹੀਂ ਠੇਕਿਆਂ ਲਈ ਅਪਲਾਈ ਕੀਤਾ। ਇੱਕ ਸ਼ਰਾਬ ਕਾਰੋਬਾਰੀ ਨੇ ਆਪਣੇ ਪਰਿਵਾਰ ਦੀਆਂ 2 ਔਰਤਾਂ ਨੂੰ ਫਿਰ ਮੈਦਾਨ ਦੇ ਵਿੱਚ ਉਤਾਰਿਆ ਜੀ। ਸੂਬੇ ਚੋਂ ਊਸ਼ਾ ਸਿੰਗਲਾ ਐਤਕੀ ਢਿੱਡੀ ਲੈ ਗਈ ਜਿਹਨੇ ਠੇਕੇ ਲੈਣ ਲਈ ਸਭ ਤੋਂ ਵੱਧ 1054 ਐਪਲੀਕੇਸ਼ਨਾਂ ਪਾਈਆਂ, ਜਦੋਂ ਕਿ ਦੂਜੇ ਨੰਬਰ ਦੇ ਉੱਤੇ ਜਸਦੀਪ ਕੌਰ ਚੱਡਾ ਦਾ ਨਾਮ ਹੈ। ਤੀਜੇ ਨੰਬਰ ਦੇ ਉੱਤੇ ਫਰੀਦਕੋਟ ਤੋਂ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਪਤਨੀ ਡਿੰਪੀ ਮਲਹੋਤਰਾ। ਡਿੰਪੀ ਮਲਹੋਤਰਾ ਨੇ ਠੇਕੇ ਲੈਣ ਦੇ ਵਾਸਤੇ ਕੋਈ 632 ਐਪਲੀਕੇਸ਼ਨਾਂ ਜਿਹੜੀਆਂ ਜੀ ਉਹ ਪਾਈਆਂ ਨੇ। ਔਰ ਚੌਥਾ ਨੰਬਰ ਜਿਹੜਾ ਹੈ ਜੀ ਉਹ ਦਿਵਿਆ ਸਿੰਗਲਾ ਦਾ, ਜਿਹਨੇ 611 ਐਪਲੀਕੇਸ਼ਨ ਪਾਈਆਂ ਨੇ। ਇਹ ਲਾਟਰੀ ਦੇ ਰਾਹੀਂ ਜਿਹੜਾ ਠੇਕਿਆਂ ਦੀ ਅਲਾਟਮੈਂਟ ਜਿਹੜੀ ਹੈ ਜੀ ਉਹ ਕੀਤੀ ਜਾਊਗੀ ਅੱਜ ਇਹਨਾਂ ਸਾਰੇ ਠੇਕਿਆਂ ਦੀ। 2 ਪ੍ਰਾਈਵੇਟ ਬੈਂਕਾਂ ਦੇ ਰਾਹੀਂ 26,279 ਐਪਲੀਕੇਸ਼ਨ ਜਿਹੜੀਆਂ ਉਹ ਮਹਿਕਮੇ ਨੂੰ ਮਿਲੀਆਂ ਨੇ, ਜਦੋਂ ਕਿ ਬਾਕੀ ਜਿਹੜੀਆਂ ਜੀ ਉਹ ਦਸਤੀ ਮਿਲੀਆਂ ਨੇ। ਜਲੰਧਰ ਦੇ ਵਿੱਚ ਅਰਪਨਾ ਗੁਪਤਾ ਨੇ 97, ਹਰਜਿੰਦਰ ਕੌਰ ਨੇ ਅੰਮ੍ਰਿਤਸਰ ਦੇ ਵਿੱਚ 31, ਬਠਿੰਡੇ 'ਚ ਅਨੀਤਾ ਨੇ 20 ਦਰਖਾਸਤਾਂ, ਜਦੋਂ ਕਿ ਰੀਆ ਗਰਗ ਨੇ 20 ਐਪਲੀਕੇਸ਼ਨ ਜਿਹੜੀਆਂ ਜੀ ਉਹ ਪਾਈਆਂ ਨੇ। ਇਸ ਤਰੀਕੇ ਨਾਲ ਕਾਂਤਾ ਦੇਵੀ, ਰਵਨੀਤ ਕੌਰ, ਬਲਵਿੰਦਰ ਕੌਰ, ਜੋਤੀ, ਕੁਸਮ, ਪਰਮਿੰਦਰਜੀਤ ਕੌਰ ਗਿੱਲ, ਜਸ਼ਨਪ੍ਰੀਤ ਕੌਰ, ਅਮਨਦੀਪ ਕੌਰ ਗਿੱਲ, ਮਨਪ੍ਰੀਤ ਕੌਰ, ਇਹ ਸਾਰੀਆਂ ਉਹ ਔਰਤਾਂ ਨੇ ਜੀ ਜਿਨ੍ਹਾਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਐਪਲੀਕੇਸ਼ਨਾਂ ਜਿਹੜੀਆਂ ਜੀ ਉਹ ਸ਼ਰਾਬ ਦੇ ਠੇਕੇ ਲੈਣ ਦੇ ਵਾਸਤੇ ਜਿਹੜੀਆਂ ਜੀ ਉਹ ਪਾਈਆਂ ਨੇ। ਪਹਿਲਾਂ ਇਹ ਕੁਛ ਨਹੀਂ ਸੀ ਹੁੰਦਾ। ਇਸ ਵਾਰੀ ਜਿਹੜਾ ਇਹ ਨਵਾਂ ਕੁਛ ਆਊਗਾ ਜੀ, ਜਦੋਂ ਇਹਨਾਂ ਨੂੰਹਾਂ ਧੀਆਂ ਦੇ ਨਾਮ ਵੱਡੇ ਅੱਖਰਾਂ ਦੇ ਵਿੱਚ ਠੇਕਿਆਂ ਦੇ ਉੱਤੇ ਜਿਹੜਾ ਜੀ ਉਹ ਲਿਖੇ ਜਾਣਗੇ। ਬਠਿੰਡਾ ਡਿਸਟ੍ਰਿਕਟ ਦੇ ਵਿੱਚ 3474 ਐਪਲੀਕੇਸ਼ਨਾਂ ਆਈਆਂ ਨੇ। ਮੁਕਤਸਰ ਦੇ ਵਿੱਚ 1900 ਅਰਜ਼ੀਆਂ ਆਈਆਂ ਨੇ। ਜਲੰਧਰ ਤੇ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈ ਜੀ ਉਹ ਦੌੜ ਠੇਕੇ ਲੈਣ ਦੀ ਲੱਗੀ ਹੋਈ ਆ। ਕੋਈ ਸਮਾਂ ਸੀਗਾ ਜੀ ਜਦੋਂ ਕਮ ਸੇ ਕਮ ਔਰਤਾਂ ਜਿਹੜੀਆਂ ਜੀ ਅਜਿਹੇ ਕਾਰੋਬਾਰ ਤੋਂ ਪਾਸੇ ਰਹਿੰਦੀਆਂ ਹੁੰਦੀਆਂ ਸੀਗੀਆਂ, ਪਰ ਹੁਣ ਜਦੋਂ ਵੱਡੇ ਹੀ ਇਹਦੇ ਵਿੱਚ ਜਿਹੜਾ ਜੀ ਉਹ ਤੁਰ ਪਏ ਆ ਤੇ ਉੱਥੇ ਛੋਟੇ ਜਿਹੜੇ ਆ ਜੀ ਕਰ ਸਕਦੇ ਆ। ਇਹ ਆਪਣੇ ਆਪ ਦੇ ਵਿੱਚ ਪਹਿਲੀ ਵਾਰੀ ਏਡਾ ਵੱਡਾ ਰੁਝਾਨ ਜਿਹੜਾ ਜੀ ਉਹ ਮਿਲਿਆ ਕਿ ਔਰਤਾਂ ਨੇ ਏਡੀ ਵੱਡੀ ਗਿਣਤੀ ਦੇ ਵਿੱਚ
ਠੇਕਿਆਂ ਲਈ ਅਪਲਾਈ ਕੀਤਾ ਹੋਵੇ। ਜੀ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਉਹਦੇ ਵਿੱਚ ਉਹ ਔਰਤਾਂ ਸ਼ਾਮਲ ਆ ਜਿਹੜੀਆਂ ਉਹਨਾਂ ਧਾਰਮਿਕ ਘਰਾਣਿਆਂ ਦੇ ਨਾਲ, ਧਾਰਮਿਕ ਲੋਕਾਂ ਦੇ ਨਾਲ ਜਿਹੜੀਆਂ ਸੰਬੰਧ ਰੱਖਦੀਆਂ। ਗੱਲ ਤਾਂ ਉਹ ਹੈਗੀ ਆ ਜੀ। ਅੱਗੇ ਗੱਲ ਕਰਦੇ ਜੀ, ਸਰਕਾਰਾਂ ਵੀ ਬਦਲ ਗਈਆਂ ਪਰ ਮਾਲਵੇ ਦੇ ਵਿੱਚ ਖੁਦਕੁਸ਼ੀਆਂ ਨਹੀਂ ਰੁਕ ਰਹੀਆਂ। ਬਿਲਕੁਲ ਜੀ, ਇਹ ਉਸੇ ਤਰੀਕੇ ਦੇ ਨਾਲ ਜਾਰੀ ਨੇ ਜੀ। ਚਾਹੇ ਇਹ ਜਿਹੜਾ ਮਾਲਵੇ ਦੇ ਖਿੱਤੇ ਦੇ ਵਿੱਚ ਜ਼ਿਆਦੀਆਂ ਨੇ, ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸਰਕਾਰਾਂ। ਜੋ ਮਰਜ਼ੀ ਦਾਅਵੇ ਜਿਹੜੇ ਨੇ ਜੀ ਉਹ ਕਰੀ ਜਾਣ, ਪਰ ਕੋਈ ਅਸਰ ਜਿਹੜਾ ਉਹ ਨਹੀਂ ਹੋ ਰਿਹਾ। ਸੁਰਜੀਤ ਕੌਰ ਨੇ 6 ਸਾਲ ਪਹਿਲਾਂ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਡਾਕਟਰਾਂ ਨੇ ਉਹਨੂੰ ਬਚਾ ਲਿਆ। ਇਹਦੀ ਕੀਮਤ ਉਹਦੇ ਪਤੀ ਪੀਲੂ ਸਿੰਘ ਦੀ ਜਿਹੜੀ 1.5 ਏਕੜ ਦੇ ਵਿੱਚ 1 ਏਕੜ ਜ਼ਮੀਨ ਜਿਹੜੀ ਉਹ ਵੇਚ ਕੇ ਦੇਣੀ ਪਈ। 6 ਸਾਲ ਪਹਿਲਾਂ ਮਾਂ ਤਾਂ ਕਿਸੇ ਤਰੀਕੇ ਨਾਲ ਬਚ ਗਈ, ਪਰ 27 ਸਾਲਾਂ ਦਾ ਪੁੱਤ ਬਿੱਕਰ ਸਿੰਘ ਜਿਹੜਾ ਸੀਗਾ ਜੀ ਉਹ ਗੁਜ਼ਾਰਾ ਚਲਾਉਣ ਦੇ ਵਿੱਚ ਸਫਲ ਨਹੀਂ ਹੋਇਆ। ਖੁਦਕੁਸ਼ੀ ਦੀ ਪ੍ਰੀਖਿਆ ਚੋਂ ਪਾਸ ਹੋ ਗਿਆ। 4 ਮਾਰਚ 18 ਨੂੰ ਬਿੱਕਰ ਸਿੰਘ ਤਾਂ ਖਹਿੜਾ ਛੁਡਾ ਗਿਆ, ਪਰ ਉਹਦੇ ਬਜ਼ੁਰਗ ਮਾਪਿਆਂ ਦੇ ਕੋਲੇ ਇਸ ਵੇਲੇ ਸਿਵਾਏ ਅਥਰੂਆਂ ਤੋਂ ਜਿਹੜਾ ਜੀ ਉਹ ਕੁਛ ਨੀਗਾ। ਇਹ ਕੋਈ ਇੱਕ ਪਿੰਡ ਦੀ ਕਹਾਣੀ ਨਹੀਂ ਹੈ ਜੀ, ਪਿੰਡਾਂ ਦੀਆਂ ਇਹ ਕਹਾਣੀਆਂ ਨੇ। ਖੇਤ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਦੀ ਆਗੂ ਹੈ ਜੀ ਕਿਰਨਜੀਤ ਕੌਰ ਝੁਨੀਰ। ਇਹ ਔਰਤ ਬੜੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੀ ਹੈ ਕਿ ਇਹ ਜਿਹੜੇ ਖੁਦਕੁਸ਼ੀ ਕਰ ਗਏ ਪੀੜਤ ਪਰਿਵਾਰ ਨੇ, ਇਹਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਜਿਹੜਾ ਜੀ ਉਹ ਇਕੱਠਿਆਂ ਕੀਤਾ ਜਾ ਸਕੇ। ਇਹ ਕਿਰਨਜੀਤ ਕੌਰ ਝੁਨੀਰ ਜਦੋਂ ਕੋਟ ਧਰਮੂ ਪਹੁੰਚੀ ਹੈ ਤਾਂ ਜੀ ਉੱਥੇ ਜਿਹੜਾ 65 ਸਾਲਾਂ ਦਾ ਇੱਕ ਬਜ਼ੁਰਗ ਹੈ ਉਹ ਦੱਸਦਾ ਜੀ ਕਿ 6 ਸਾਲ ਪਹਿਲਾਂ ਉਹਦੀ ਪਤਨੀ ਨੇ ਸਪਰੇਅ ਪੀ ਲਈ ਸੀ। 1 ਏਕੜ ਜ਼ਮੀਨ ਵੇਚ ਕੇ ਉਹਨੇ ਇਲਾਜ ਕਰਾਇਆ। ਉਹ ਬਚ ਤਾਂ ਜਿਹੜਾ ਗਈ, ਪਰ ਉਹ ਕਹਿੰਦੀ ਹੈ ਕਿ ਰੋਜ਼ ਲੈਣ ਵਾਲੇ ਜਿਹੜੇ ਨੇ ਜੀ ਉਹ ਚੱਕਰ ਲਾਉਂਦੇ ਆ, ਜਿਹਦੇ ਕਰਕੇ ਉਹ ਬੇਇੱਜ਼ਤੀ ਨਹੀਂ ਸੀ ਸਹਾਰ ਸਕਦੀ। ਉਹਦੇ ਪੁੱਤ ਬਿੱਕਰ ਨੇ 4 ਸਾਲਾਂ ਤੱਕ ਕਿਸੇ ਤੋਂ ਮੋਟਰਾਂ ਬੰਨਣ ਦਾ ਕੰਮ ਸਿੱਖਿਆ, ਦੁਕਾਨ ਵੀ ਕਰ ਲਈ। ਗੁਜ਼ਾਰਾ ਨਾ ਚੱਲਣ ਕਰਕੇ ਪੈਸਾ ਉਧਾਰ ਲੈਣਾ ਪਿਆ। ਕਰਜ਼ਿਆਂ ਦੇ ਚੱਕਰ ਦੇ ਵਿੱਚ ਬਿੱਕਰ ਜਿਹੜਾ ਸੀ ਉਹ ਖੁਦਕੁਸ਼ੀ ਕਰ ਗਿਆ। ਪੀਲੂ ਜਿਹੜਾ ਬਜ਼ੁਰਗ ਹੈ ਜੀ ਪੀਲੂ ਸਿੰਘ, ਉਹਦਾ ਵੱਡਾ ਪੁੱਤ 12 ਸਾਲਾਂ ਤੋਂ ਬਰਨਾਲੇ ਰਹਿ ਰਿਹਾ। ਉਹਦੇ ਨਾਲ ਉਹਦਾ ਕੋਈ ਲਿੰਕ ਜਿਹੜਾ ਜੀ ਉਹ ਨਹੀਂ ਹੈ। ਸ਼ਰੀਕਾਂ ਦੇ ਦਿਹਾੜੀ ਕਰਨੀ ਉਹ ਕਹਿੰਦਾ ਕਿ ਸੌਖਾ ਕੰਮ ਨਹੀਂ, ਪਰ ਮਜਬੂਰੀ ਦੇ ਤਹਿਤ ਉਹ ਦਿਹਾੜੀ ਜਿਹੜੀ ਹੈ ਜੀ ਉਹ ਕਰਦਾ। ਕੋਟ ਧਰਮੂ ਦਾ ਇਸੇ ਤਰੀਕੇ ਦੇ ਨਾਲ ਇੱਕ ਵਿਅਕਤੀ 9 ਸਤੰਬਰ ਖੁਦਕੁਸ਼ੀ ਕਰ ਗਿਆ। ਉਹਦੀ ਮਾਂ ਜਿਹੜੀ ਹੈ ਜੀ ਜਦੋਂ ਵੀ ਉਹਦੇ ਕੋਲੇ ਕੋਈ ਹੁਣ ਵੀ ਜਾਂਦਾ ਤਾਂ ਉਹ ਭੁੱਬਾ ਮਾਰ ਕੇ ਜਿਹੜਾ ਜੀ ਉਹ ਰੋਣ ਲੱਗ ਜਾਂਦੀ ਹੈ। ਉਹਦੀ ਪਤਨੀ ਜਿਹੜੀ ਹੈ ਉਹਦਾ ਇਕੱਲਾ ਜਿਹੜਾ ਪੁੱਤ ਹੈ ਉਹਨੂੰ ਉਹ ਪੜ੍ਹਾਉਂਦੀ ਹੈ, ਪਰ ਨਾਲ ਦੀ ਨਾਲ ਘਰ ਦਾ ਗੁਜ਼ਾਰਾ ਜਿਹੜਾ ਚਲਾਉਣ ਦੇ ਵਾਸਤੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਜੀ। ਔਰ ਉਹਦੇ ਕੋਲੇ ਆਪਣੇ ਮੁੰਡੇ ਦੇ ਜਿਹੜਾ ਵੈਨ ਆ ਜਿਹੜੀ ਸਕੂਲ ਦੀ ਲੈਣ ਆਉਂਦੀ, ਉਹਦਾ ਵੀ ਕਿਰਾਇਆ ਜਿਹੜਾ ਉਹ ਨਹੀਂ ਹੈਗਾ। ਹੁਣ ਉਹ ਇਹ ਸੋਚਦੀ ਹੈ ਕਿ ਅੱਗੋਂ ਉਹਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪੜ੍ਹਾਇਆ ਜਾ ਸਕੇ। ਅੱਗੇ ਇੱਕ ਦਿਨ ਗੱਲ ਕੀਤੀ ਕਿ ਕਰਜ਼ਾ ਮੁਆਫੀ ਜਿਹੜੀ ਹੈ ਕੀ ਉਹ ਇਲਾਜ ਇਹਨਾਂ ਖੁਦਕੁਸ਼ੀਆਂ ਦਾ ਕਿਤੇ ਹੈ? ਸ਼ਾਇਦ ਨਹੀਂ। ਜੇ ਦੇਖਿਆ ਜਾਵੇ ਤਾਂ ਜਿਹੜੇ ਕਿਸਾਨ ਨੇ, ਜਿਹੜੇ ਇਹ ਛੋਟੇ ਕਿਸਾਨ ਨੇ, ਜਿਹੜੇ ਅਸਲ ਦੇ ਵਿੱਚ ਇਸ ਖੁਦਕੁਸ਼ੀਆਂ ਦੇ ਜਾਲ ਦੇ ਵਿੱਚ ਫਸ ਗਏ, ਜੇ ਸਰਕਾਰਾਂ ਕਿਤੇ ਇਹਨਾਂ ਦੇ ਸਿਹਤ ਤੇ ਸਕੂਲ ਜਿਹੜਾ ਹੈ ਉਹਦੇ ਉੱਤੇ ਧਿਆਨ ਦੇਣ, ਇਲਾਜ ਵਗੈਰਾ ਇਹਨਾਂ ਦਾ ਫ੍ਰੀ ਹੋ ਸਕੇ, ਚੰਗਾ ਇਲਾਜ ਹੋ ਸਕੇ, ਇਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਦਾਖਲੇ ਜਿਹੜੇ ਆ ਜੀ ਉਹ ਮਿਲ ਸਕਣ। ਕਿਉਂਕਿ ਪ੍ਰਾਈਵੇਟ ਸਕੂਲ ਜਦੋਂ ਬਣਦੇ ਆ ਤਾਂ ਇਹ ਕਲੌਜ਼ ਸਾਈਨ ਕਰਦੇ ਆ ਕਿ ਕਿੰਨੇ % ਜਿਹੜੇ ਗਰੀਬਾਂ ਨੂੰ ਪੜ੍ਹਾਉਣਗੇ, ਪਰ ਪੜ੍ਹਾਉਂਦੇ ਨਹੀਂ। ਜੇ ਸਰਕਾਰਾਂ ਇਹ 2 ਚੀਜ਼ਾਂ ਦਾ ਇੰਤਜ਼ਾਮ ਕਰ ਦੇਣ ਤਾਂ ਇਹ ਕਿਹਾ ਜਾ ਸਕਦਾ ਜੀ ਇਹ ਖੁਦਕੁਸ਼ੀਆਂ ਰੁਕ ਸਕਦੀਆਂ ਨੇ। ਕਿਉਂਕਿ ਮਹਿੰਗੇ ਇਲਾਜ, ਬਿਮਾਰੀਆਂ ਜਿਹੜੀਆਂ ਉਹਦੇ ਇਲਾਜ ਨਾ ਕਰਵਾ ਸਕਣੇ, ਬੱਚਿਆਂ ਨੂੰ ਨਾ ਪੜ੍ਹਾ ਸਕਣਾ, ਇਹ ਕਿਤੇ ਨਾ ਕਿਤੇ ਧੱਕਦੀਆਂ ਨੇ ਕਿਸਾਨਾਂ ਨੂੰ ਖੁਦਕੁਸ਼ੀ ਵੱਲ। ਪਰ ਇਹ 2 ਚੀਜ਼ਾਂ ਦੇ ਉੱਤੇ ਕੋਈ ਅਸਰ ਜਿਹੜਾ ਜੀ ਉਹ ਸਰਕਾਰ ਜਾਂ ਕੰਮ ਕਰਦੀ ਨਜ਼ਰ ਜਿਹੜੀ ਉਹ ਨਹੀਂ ਆਉਂਦੀ। ਉਹ ਸੋਚਦੀ ਆ ਕਿ ਥੋੜਾ ਕਰਜ਼ਾ ਜਿਹੜਾ ਜੀ ਉਹ ਲਾ ਕੇ ਉਹ ਆਪਣਾ ਚੋਣ ਵਾਅਦਾ ਪੂਰਾ ਜਿਹੜਾ ਜੀ ਉਹ ਕਰਨਾ ਚਾਹੁੰਦੀ ਹੈ। ਪਰ ਇਹ ਜਿਸ ਕਿਸਮ ਦਾ ਕਰਜ਼ੇ ਨੂੰ ਲਾਉਣ ਦਾ ਜਿਹੜਾ ਜੀ ਚੱਲ ਰਿਹਾ, ਇਹਦੀ ਜਿੰਨੀ ਵਿਰੋਧਤਾ ਹੋ ਰਹੀ ਹੈ, ਲੱਗਦਾ ਨਹੀਂ ਕਿ ਖੁਦਕੁਸ਼ੀਆਂ ਅਜੇ ਤੱਕ ਰੋਕ ਸਕਿਆ ਜਾਂ ਅੱਗੋਂ ਵੀ ਰੋਕ ਸਕੇ ਜੀ। ਲੱਗਦਾ ਨਹੀਂ ਇਹ ਚੀਜ਼ਾਂ ਰੁਕਣਗੀਆਂ ਕਿਉਂਕਿ ਲਗਾਤਾਰ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਲੁਧਿਆਣੇ ਦੇ ਵਿੱਚ ਟੀਚਰ ਇਕੱਠੇ ਹੋਏ ਸਰਕਾਰ ਦੇ ਖਿਲਾਫ। ਬਿਲਕੁਲ ਜੀ, ਇਹ ਅਣਕਿਆਸਿਆ ਇਕੱਠ ਸੀਗਾ ਜੀ। ਪਹਿਲਾਂ ਸੋਚਿਆ ਨਹੀਂ ਸੀਗਾ ਕਿਸੇ ਨੇ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਇਹ ਟੀਚਰ ਜਿਹੜੇ ਆ ਉਹ ਇਕੱਠੇ ਹੋ ਸਕਦੇ ਆ। ਇਹ ਸਾਂਝਾ ਅਧਿਆਪਕ ਮੋਰਚਾ ਸੀਗਾ ਜਿਹਦੇ ਨਾਲ ਲੁਧਿਆਣੇ ਜਲੰਧਰ ਬਾਈਪਾਸ ਜਿਹੜਾ ਸੀਗਾ ਜੀ ਉਹ ਮੰਡੀ ਦੇ ਕੋਲੇ ਜਿਹੜਾ ਰੋਕ ਲਿਆ। ਔਰ ਫਿਰ ਪ੍ਰਸ਼ਾਸਨ ਨੂੰ ਜਿਹੜੀ ਉਹ ਹੱਥਾਂ ਪੈਰਾਂ ਦੀ ਪੈ ਗਈ।
ਕੁਝ ਥਾਵਾਂ ਦੇ ਉੱਤੇ ਪੁਲਿਸ ਨੇ ਲਾਠੀ ਚਾਰਜ ਵੀ ਜਿਹੜਾ ਸੀਗਾ ਉਹ ਕੀਤਾ। ਇਹਦੇ ਵਿੱਚ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਰਿਵਾਰਾਂ ਸਣੇ ਜਿਹੜਾ ਸੀਗਾ ਜੀ ਉਹ ਸ਼ਾਮਲ ਹੋ ਕੇ ਸਰਕਾਰ ਦੇ ਵਿਰੁੱਧ ਭੜਾਸ ਕੱਢੀ। ਇਹ ਜਿਉਂ ਸਰਕਾਰ ਬਣੀ ਹੈ, ਕਿਉਂਕਿ 1 ਸਾਲ ਪੂਰਾ ਹੋ ਗਿਆ, ਸੈਕਿੰਡ ਜਿਹੜਾ ਜੀ ਉਹ ਚੱਲ ਪਿਆ, ਉਹਦੇ ਦੌਰਾਨ ਕਹਿ ਸਕਦੇ ਹੋ ਕਿ ਸਭ ਤੋਂ ਵੱਡਾ ਹੁਣ ਤੱਕ ਦੀ ਜਿਹੜੀ ਉਹ ਐਜੀਟੇਸ਼ਨ ਸੀ 1 ਸਾਲ ਜਦੋਂ ਸਰਕਾਰ ਨੂੰ ਬਣੇ ਨੂੰ ਹੋ ਗਿਆ, ਏਡੀ ਵੱਡੀ ਗਿਣਤੀ ਦੇ ਵਿੱਚ ਇਹ ਅਣਕਿਆਸਿਆ ਸੀਗਾ ਜੀ। ਇੱਥੇ ਜਿਹੜੇ ਖੁਫੀਆ ਰਿਪੋਰਟਾਂ ਸੀਗੀਆਂ ਜੀ ਉਹ ਇੱਕ ਕਿਸਮ ਦੇ ਨਾਲ ਫੇਲ ਹੋ ਗਈਆਂ, ਕਿਉਂਕਿ ਪ੍ਰਸ਼ਾਸਨ ਨੂੰ ਨਹੀਂ ਸੀ ਪਤਾ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਇਹ ਲੋਕ ਜਿਹੜੇ ਆ ਜੀ ਟੀਚਰਸ ਤੇ ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਆ ਉਹ ਆ ਸਕਦੇ ਆ। ਇਹ ਜਿਹੜਾ ਵਰਗ ਸੀਗਾ ਜੀ, ਇਹਨਾਂ ਦੇ ਜਿਹੜੇ ਨੇਤਾ ਸੀਗੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਸਰਕਾਰ ਦੇ ਵਿੱਚ ਦੀਆਂ ਸਿੱਖਿਆ, ਵਿਦਿਆਰਥੀ ਤੇ ਅਧਿਆਪਕ ਵਿਰੋਧੀ ਨੀਤੀਆਂ ਜਿਹੜੀਆਂ ਉਹਦੇ ਪ੍ਰਤੀ ਰੋਸ ਲਹਿਰ ਹੋਣ ਕਰਕੇ ਮਜਬੂਰਨ ਉਹਨਾਂ ਨੂੰ ਸੜਕਾਂ ਦੇ ਉੱਤੇ ਉਤਰਨਾ ਪੈ ਰਿਹਾ। ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣੇ ਜਿਹੜੇ ਚੋਣ ਮੈਨੀਫੈਸਟੋ ਸੀ ਉਹਦੇ ਵਿੱਚ ਸਰਕਾਰੀ ਸਕੂਲਾਂ ਦੇ ਰਾਹੀਂ ਮਿਆਰੀ ਸਿੱਖਿਆ ਦੇਣ ਦਾ ਜੋ ਵਾਅਦਾ ਕੀਤਾ ਸੀਗਾ, ਸਰਕਾਰ ਉਹਦੇ ਤੋਂ ਕਿਨਾਰਾ ਕਰ ਰਹੀ ਹੈ। ਔਰ ਸਰਕਾਰ ਨੇ ਪਿਛਲੇ 1 ਸਾਲ ਦੇ ਦੌਰਾਨ ਕਈ ਇਸ ਤਰ੍ਹਾਂ ਦੇ ਫੈਸਲੇ ਲਏ ਆ ਜਿਨ੍ਹਾਂ ਨੇ ਟੀਚਰ ਤੇ ਜਿਹੜੇ ਸਟੂਡੈਂਟ ਵਰਗ ਹੈ ਉਹਨਾਂ ਨੂੰ ਝੰਜੋੜ ਕੇ ਜਿਹੜਾ ਜੀ ਉਹ ਰੱਖ ਦਿੱਤਾ। ਜਿਹੜੇ ਇਹ ਟੀਚਰ ਆਗੂ ਸੀਗੇ ਜੀ ਉਹ ਕਹਿੰਦੇ ਸਨ ਕਿ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਉਹ ਮੁੱਖ ਮੰਤਰੀ ਦੇ ਨਾਲ ਕਰਵਾਈ ਜਾਵੇ। ਜਿਹੜੇ ਪ੍ਰਸ਼ਾਸਨ ਵਾਲੇ ਕਹਿੰਦੇ ਕਿ ਮੁਲਾਕਾਤ ਨਹੀਂ ਹੋ ਸਕਦੀ, ਪਰ ਜਦੋਂ ਜਾਮ ਲੱਗ ਗਿਆ ਹਾਈਵੇ ਦੇ ਉੱਤੇ ਦੋਵੇਂ ਪਾਸੇ ਲੰਬੀਆਂ ਲਾਈਨਾਂ ਲੱਗ ਗਈਆਂ ਤਾਂ ਪ੍ਰਸ਼ਾਸਨ ਨੂੰ ਜਿਹੜਾ ਸੀ ਉਹ ਝੁਕਣਾ ਪਿਆ। ਔਰ ਹੁਣ 2 ਅਪ੍ਰੈਲ ਨੂੰ ਇਹਨਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਪ੍ਰਸ਼ਾਸਨ ਸੈਟਅਪ ਕਰਵਾਉਣ ਦੀ ਗੱਲ ਉਹਨੇ ਵਾਅਦਾ ਜਿਹੜਾ ਜੀ ਉਹ ਕੀਤਾ ਮੁੱਖ ਮੰਤਰੀ ਹੋਰਾਂ ਦੇ ਨਾਲ। ਹੁਣ ਇਹ ਵਾਅਦਾ ਜਿਹੜਾ ਜੀ ਉਹ ਵਫਾ ਹੁੰਦਾ ਜਾਂ ਨਹੀਂ, ਮੁੱਖ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਜਾਂ ਨਹੀਂ, ਇਹ ਤਾਂ ਅਗਲੇ 2-4 ਦਿਨ ਜਿਹੜੇ ਜੀ ਉਹ ਦੱਸਣਗੇ। ਪਰ ਇੰਨਾ ਜ਼ਰੂਰ ਹੈ ਕਿ ਟੀਚਰਸ ਦੇ ਵੱਲੋਂ ਇਹ ਜਿਹੜਾ ਵੱਡਾ ਬਿਗਲ ਵਜਾ ਦਿੱਤਾ ਗਿਆ ਸਰਕਾਰ ਦੇ ਖਿਲਾਫ ਸੜਕਾਂ ਦੇ ਉੱਤੇ ਉਤਰਨ ਦਾ, ਉਹਨੇ ਬਿਨਾਂ ਸ਼ੱਕ ਦੇ ਜਿਹੜੇ ਇਸ਼ਤਿਹਾਰ ਦੇ ਕੇ 1 ਸਾਲ ਦਾ ਜਸ਼ਨ ਮਨਾ ਰਹੀ ਜਿਹੜੀ ਸਰਕਾਰ ਹੈ ਜੀ ਉਹਨੂੰ ਨੀਂਦ ਦੇ ਵਿੱਚੋਂ ਤਾਂ ਉਠਾ ਦਿੱਤਾ ਹੈ ਕਿ ਇਸ ਤਰੀਕੇ ਦੇ ਨਾਲ ਇਹ ਲੋਕ ਇੱਕਦਮ ਇਕੱਠੇ ਹੋ ਕੇ ਸੜਕਾਂ ਤੱਕ ਵੀ ਪਹੁੰਚ ਸਕੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਪੁਲਿਸ ਦੀ, ਤਾਂ ਪੁਲਿਸ ਨੇ ਗਿਆਨ ਖਰਲਾਂ ਵਾਲੇ ਦਾ ਘਰ ਘੇਰਿਆ। ਜੀ ਗੁਰਦਾਸਪੁਰ ਦੇ ਵਿੱਚ ਪਿੰਡਾ ਔਜਲਾ ਬਾਈਪਾਸ, ਇਹਦੇ ਤੇ ਜੀ 1 ਸਾਲ ਪਹਿਲਾਂ ਗੋਲੀਕਾਂਡ ਦੇ ਵਾਸਤੇ ਲੜੀਂਦੇ ਗੈਂਗਸਟਰ ਰਵਿੰਦਰ ਸਿੰਘ ਗਿਆਨ ਖਰਲਾਂ ਵਾਲਾ ਜਿਹੜਾ ਜੀ ਉਹਦੇ ਮਾਮੇ ਦੇ ਪੁੱਤ ਜਿਹੜਾ ਸੁਖ ਭਿਖਾਰੀ ਉਹਦੀ ਭਾਲ ਦੇ ਵਿੱਚ ਖਰਲਾਂ ਦੇ ਵਿੱਚ 3 ਥਾਣਿਆਂ ਦੀ ਪੁਲਿਸ ਦੇ ਵੱਲੋਂ ਜੀ ਇਹ ਗਿਆਨ ਖਰਲਾਂ ਵਾਲਾ ਦਾ ਘਰ ਜਿਹੜਾ ਸੀਗਾ ਉਹਨੂੰ ਘੇਰਾ ਪਾਈ ਰੱਖਿਆ। ਔਰ ਆਲੇ ਦੁਆਲੇ ਬੜਾ ਦਹਿਸ਼ਤ ਦਾ ਮਾਹੌਲ ਜਿਹੜਾ ਸੀਗਾ ਜੀ ਉਹ ਬਣਿਆ ਰਿਹਾ। ਕਿਹਾ ਜਾ ਰਿਹਾ ਜੀ ਕਿ ਪੁਲਿਸ ਨੂੰ ਸੂਚਨਾ ਸੀਗੀ ਕਿ ਇੱਕ ਜਿਹੜੀ ਗੱਡੀ ਆ ਉਹ ਗਿਆਨ ਖਰਲਾਂ ਵਾਲੇ ਦੇ ਘਰ ਦੇ ਵੱਲ ਗਈ ਆ ਔਰ ਉਹਨਾਂ ਨੂੰ ਇਹ ਸ਼ੱਕ ਸੀਗਾ ਕਿ ਇਹ ਗੱਡੀ ਦੇ ਵਿੱਚ ਸੁਖ ਭਿਖਾਰੀਵਾਲ ਹੈ ਔਰ ਉਹ ਗਿਆਨ ਦੇ ਘਰ ਕਿਸੇ ਰਿਸ਼ਤੇਦਾਰ ਨੂੰ ਜਿਹੜਾ ਜੀ ਉਹ ਮਿਲਣ ਦੇ ਵਾਸਤੇ ਗਿਆ। ਤੇ ਜਿਹੜੀ 3 ਥਾਣਿਆਂ ਦੀ ਪੁਲਿਸ ਸੀਗੀ ਜੀ ਉਹਨੇ ਫਿਰ ਇਕੱਠੇ ਹੋ ਕੇ ਇਸ ਘਰ ਨੂੰ ਜਿਹੜਾ ਸੀਗਾ ਉਹ ਘੇਰਾ ਪਾ ਲਿਆ। ਪੁਲਿਸ ਦੇ ਹੱਥ ਕੁਝ ਵੀ ਲੱਗਿਆ ਨੀਗਾ ਜੀ, ਪਰ ਮੀਡੀਆ ਨੂੰ ਕੁਝ ਵੀ ਜਿਹੜਾ ਉਹ ਪੁਲਿਸ ਨੇ ਦੱਸਿਆ ਨਹੀਂ। ਇਹ ਕਿਹਾ ਜਾ ਰਿਹਾ ਜੀ ਕਿ ਉਹ ਸੂਚਨਾ ਜਿਹੜੀ ਸੀ ਉਹ ਗਲਤ ਸਾਬਤ ਹੋਈ ਜਾਂ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਜਿਹੜੀ ਗੱਡੀ ਆਈ ਸੀ ਉਹ ਸ਼ਾਇਦ ਉਦੋਂ ਨਿਕਲ ਗਈ। 20 ਅਪ੍ਰੈਲ 17 ਨੂੰ ਸ਼ਹਿਰ ਦੇ ਜਿਹੜਾ ਜੀ ਬਾਈਪਾਸ ਦੇ ਜਿਹੜਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਜਿਹੜਾ ਜੀ ਇੱਥੇ ਕਤਲ 3 ਜਣਿਆਂ ਦਾ ਕਤਲ ਕੀਤਾ ਗਿਆ ਸੀਗਾ। ਤਿੱਬੜ ਪੁਲਿਸ ਨੇ ਵਿੱਕੀ ਗੌਂਡਰ ਸਣੇ ਗਿਆਨ ਖਰਲਾ ਵਾਲਾ, ਸੁਖ ਭਿਖਾਰੀਵਾਲ ਤੇ ਕੁਝ ਹੋਰ ਵਿਅਕਤੀ ਸੀ ਜਿਨ੍ਹਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਸੀਗਾ। ਵਿੱਕੀ ਗੌਂਡਰ ਤਾਂ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀਗਾ। ਗਿਆਨ ਖਰਲਾ ਵਾਲਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਲੁਧਿਆਣਾ ਜੇਲ੍ਹ ਭੇਜਿਆ ਗਿਆ ਸੀਗਾ। ਜਿਹੜੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਆ ਜੀ ਉਹ ਇਹ ਕਹਿੰਦੇ ਆ ਕਿ ਪੁਲਿਸ ਉਹਨਾਂ ਨੂੰ ਬਿਨਾਂ ਵਜ੍ਹਾ ਤੋਂ ਜਿਹੜੀ ਆ ਜੀ ਉਹ ਤੰਗ ਕਰ ਰਹੀ ਹੈ, ਜਦੋਂ ਕਿ ਪੁਲਿਸ ਕਹਿੰਦੀ ਹੈ ਕਿ ਇਹ ਰੂਟੀਨ ਚੈਕਿੰਗ ਦੀ ਭਾਵ ਕਿ ਉਹ ਇਹ ਗੱਲ ਨਹੀਂ ਮੰਨ ਰਹੇ ਕਿ ਕੋਈ ਉਹਨਾਂ ਨੂੰ ਸੂਚਨਾ ਮਿਲੀ ਸੀ, ਸ਼ਾਇਦ ਇਸ ਕਰਕੇ ਕਿ ਉਹ ਸੂਚਨਾ ਗਲਤ ਸਾਬਤ ਹੋਈ ਜਾਂ ਫਿਰ ਫੇਲ ਹੋ ਗਈ, ਜਿਹਦੇ ਕਰਕੇ ਉਹ ਨਹੀਂ ਦੱਸ ਰਹੇ ਕਿ ਅਸਲ ਦੇ ਵਿੱਚ ਇਹ ਘੇਰਾ ਕਿਉਂ ਪਾਇਆ ਸੀਗਾ। ਇਹਦੇ ਨਾਲ ਪੂਰੇ ਇਲਾਕੇ ਦੇ ਵਿੱਚ ਜਿਹੜੀ ਹੈ ਜੀ ਉਹ ਘੰਟਿਆਂ ਬੱਧੀ ਦਹਿਸ਼ਤ ਜ਼ਰੂਰ ਫੈਲੀ ਰਹੀ ਜੀ। ਹਾਂ, ਤੇ ਅੱਗੇ ਕ੍ਰਿਕਟ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਗੇਂਦ ਨਾਲ ਛੇੜਛਾੜ ਕਰਨ ਦਾ ਮਾਮਲਾ ਭਖਿਆ। ਐਕਚੁਅਲੀ ਜੇ ਬਾਲ ਟੈਂਪਰਿੰਗ ਤਾਂ ਪਹਿਲਾਂ ਵੀ ਕੁਝ ਮਾਮਲੇ ਜਿਹੜੇ ਜੀ ਉਹ ਸਾਹਮਣੇ ਆਉਂਦੇ ਰਹੇ ਆ ਸਮੇਂ ਦੇ ਉੱਤੇ, ਪਰ ਕਿਸੇ ਵੱਡੇ ਮੁਲਕ ਦੇ ਵੱਲੋਂ ਉਹਦੇ ਖਿਡਾਰੀਆਂ ਦੇ ਵੱਲੋਂ ਇਹ ਜਿਹੜੀ ਟੈਂਪਰਿੰਗ ਕੀਤੀ ਜਾਣੀ ਔਰ ਉਹ ਸਾਹਮਣੇ ਆ ਜਾਣੀ, ਫੜੀ ਜਾਣੀ ਤੇ ਉਹ ਜਿਹੜੇ ਖਿਡਾਰੀ ਨੇ ਉਹਨਾਂ ਦੇ ਉੱਤੇ ਜੁਰਮਾਨਾ ਹੋ ਜਾਣਾ, ਇਹ ਬੜੀ ਕੁਇਕ ਜਿਹੜਾ ਜੀ ਉਹ ਹੋਇਆ।
ਕ੍ਰਿਕਟ ਦੁਨੀਆ ਭਰ ਦੇ ਵਿੱਚ ਫੇਮਸ ਗੇਮ ਹੈ ਜੀ। ਔਰ ਦੱਖਣੀ ਅਫਰੀਕਾ ਦੇ ਖਿਲਾਫ ਤੀਜੇ ਕ੍ਰਿਕਟ ਟੈਸਟ ਦੇ ਦੌਰਾਨ ਇਹ ਬਾਲ ਟੈਂਪਰਿੰਗ ਜਿਹੜੀ ਹੈ ਜੀ, ਇਹ ਆਸਟ੍ਰੇਲੀਆ ਦੀ ਟੀਮ ਦੇ ਖਿਡਾਰੀਆਂ ਨੇ ਕੀਤੀ। ਔਰ ਆਸਟ੍ਰੇਲੀਆਈ ਟੀਮ ਦੇ ਕੈਪਟਨ ਸਟੀਵਨ ਸਮਿਥ ਤੇ ਨੂੰ ਕਪਤਾਨੀ ਤੇ ਡੇਵਿਡ ਵਾਰਨਰ ਜਿਹੜੇ ਆ ਉਹ ਜਿਹੜੇ ਵਾਈਸ ਕੈਪਟਨ ਸੀਗੇ, ਇਹਨਾਂ ਨੂੰ ਦੋਨਾਂ ਨੂੰ ਅਹੁਦੇ ਤੋਂ ਜਿਹੜਾ ਜੀ ਉਹ ਹਟਾ ਦਿੱਤਾ ਗਿਆ। ਬੜੀ ਤੇਜ਼ੀ ਦੇ ਨਾਲ ਇਹ ਜਿਹੜੀ ਖਬਰ ਸੀਗੀ ਉਹ ਫੈਲੀ ਔਰ ਇਹਦਾ ਜਿਹੜਾ ਰਿਐਕਸ਼ਨ ਸੀਗਾ ਜੀ ਉਹ ਬਹੁਤ ਸਖਤ ਆਇਆ। ਖਾਸ ਤੌਰ ਤੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਡਾਇਰੈਕਟ ਜਿਹੜੇ ਜੀ ਇਹਦੇ ਵਿੱਚ ਇਨਵੋਲਵ ਇਹ ਕਿਹਾ ਕਿ ਖੇਡ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹ ਬਹੁਤ ਮਾੜੀ ਹੈ। ਵਿਕਟ ਕੀਪਰ ਜਿਹੜਾ ਟਿਮ ਪੇਨੇ ਆ ਉਹਨੂੰ ਬਾਕੀ ਬਚੇ ਜਿਹੜੇ 2 ਦਿਨ ਦੇ ਵਾਸਤੇ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਇਹ ਵਿਸ਼ਵ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੈ ਜੀ ਕਿ ਕਿਸੇ ਕੈਪਟਨ ਨੂੰ ਡਿਊਰਿੰਗ ਜਿਹੜਾ ਟੈਸਟ ਮੈਚ ਚੱਲ ਰਿਹਾ ਉਹਦੇ ਦੌਰਾਨ ਕੈਪਟਨਸ਼ਿਪ ਤੋਂ ਹਟਾ ਦਿੱਤਾ ਗਿਆ ਹੋਵੇ। ਸਾਲ 15 ਤੋਂ ਆਸਟ੍ਰੇਲੀਆਈ ਟੀਮ ਦੀ ਜਿਹੜੀ ਕਪਤਾਨੀ ਕਰ ਰਹੇ ਔਰ ਦੁਨੀਆ ਦੇ ਨੰਬਰ 1 ਟੈਸਟ ਬੱਲੇਬਾਜ਼ ਸਮਿਥ ਨੇ ਜਿਹੜਾ ਸੀਗਾ ਜੀ ਉਹ ਕੇਪਟਾਊਨ ਦੇ ਵਿੱਚ ਖੁਦ ਸੀਨੀਅਰ ਖਿਡਾਰੀਆਂ ਦੇ ਨਾਲ ਮਿਲ ਕੇ ਗੇਂਦ ਦੇ ਨਾਲ ਟੈਂਪਰਿੰਗ ਕਰਨ ਦੀ ਗੱਲ ਜਿਹੜੀ ਜੀ ਉਹ ਕਬੂਲੀ ਸੀਗੀ। ਮਾਈਕਲ ਕਲਾਰਕ ਦੇ ਸੰਨਿਆਸ ਲੈਣ ਤੋਂ ਬਾਅਦ ਸਮਿਥ ਨੂੰ ਕਪਤਾਨੀ ਜਿਹੜੀ ਉਹ ਮਿਲੀ ਸੀਗੀ ਔਰ ਕੇਪਟਾਊਨ ਦੇ ਵਿੱਚ ਜਿਹੜਾ ਤੀਜੇ ਟੈਸਟ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀਗਾ। ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਨਾਲ ਗੱਲਬਾਤ ਤੋਂ ਬਾਅਦ ਜਿਹੜਾ ਰਹਿੰਦੇ 2 ਦਿਨ ਸੀਗੇ ਜੀ ਕਪਤਾਨੀ ਤੇ ਉਪ ਕਪਤਾਨੀ ਉਹ ਛੱਡਣ ਲਈ ਤਿਆਰ ਹੋ ਗਏ ਔਰ ਇਹ ਐਕਸੈਪਟ ਹੋ ਗਿਆ ਉਹਨਾਂ ਦਾ ਜਿਹੜਾ ਅਸਤੀਫਾ ਸੀਗਾ ਆਸਟ੍ਰੇਲੀਅਨ ਕ੍ਰਿਕਟ ਦੇ ਵੱਲੋਂ ਜਿਹੜਾ ਜੀ ਉਹ ਐਕਸੈਪਟ ਕਰ ਲਿਆ ਗਿਆ। ਸਮਿਥ ਦੇ ਸਾਥੀ 25 ਸਾਲਾ ਕੈਮਰਨ ਬੈਂਕਾਕ ਜਿਹੜਾ ਸੀਗਾ ਜੀ ਉਹਨੇ ਫੀਲਡਿੰਗ ਕਰਦਿਆਂ ਹੋਇਆ ਇੱਕ ਪੀਲੀ ਕਿਸਮ ਦੀ ਜਿਹੜੀ ਚੀਜ਼ ਸੀ ਉਹ ਜੇਬ ਦੇ ਵਿੱਚੋਂ ਕੱਢੀ ਤੇ ਇਹਨੂੰ ਗੇਂਦ ਤੇ ਜਿਹੜਾ ਜੀ ਉਹ ਰਗੜ ਕੇ ਉਹਨੂੰ ਟੈਂਪਰ ਜਿਹੜਾ ਜੀ ਉਹ ਕਰਨ ਦੀ ਸੀ। ਇਹ ਕੈਮਰੇ ਦੇ ਵਿੱਚ ਕੈਦ ਹੋ ਗਿਆ ਔਰ ਉਦੋਂ ਬਾਅਦ ਵਿਸ਼ਵ ਕ੍ਰਿਕਟ ਦੇ ਵਿੱਚ ਜਿਹੜਾ ਸੀਗਾ ਜੀ ਤਰਥੱਲੀ ਮਚਾ ਦਿੱਤੀ ਇੱਕ ਕਿਸਮ ਦੇ ਨਾਲ ਇਸ ਖਬਰ ਨੇ। ਔਰ ਚੰਗੀ ਗੱਲ ਇਹ ਰਹੀ ਕਿ ਇਹਨਾਂ ਦੇ ਉੱਤੇ ਤੁਰੰਤ ਐਕਸ਼ਨ ਜਿਹੜਾ ਸੀਗਾ ਜੀ ਉਹ ਹੋਇਆ ਔਰ ਦੋਨਾਂ ਨੂੰ ਜਿਹੜਾ ਸੀ ਕਪਤਾਨੀ ਤੇ ਉਪ ਕਪਤਾਨੀ ਤੋਂ ਹੱਥ ਧੋਣੇ ਪਏ। ਉਹਨਾਂ ਦੇ ਕ੍ਰਿਕਟ ਕੈਰੀਅਰ ਦੇ ਉੱਤੇ ਵੀ ਇੱਕ ਵੱਡਾ ਕੁਐਸਚਨ ਮਾਰਕ ਜਿਹੜਾ ਜੀ ਉਹ ਲੱਗ ਗਿਆ ਜੀ। ਤੇ ਅੱਗੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਜੇ ਗੱਲ ਕਰੀਏ ਤੇ ਉਹਨਾਂ ਵੱਲੋਂ ਜਥੇਦਾਰ ਨੂੰ ਬੜੇ ਕਰਾਏ ਸਵਾਲ ਪੁੱਛੇ ਗਏ। ਐਕਚੁਅਲੀ ਜੀ ਜਿਹੜਾ ਇੱਥੇ ਚੋਹਲਾ ਸਾਹਿਬ ਦੇ ਵਿੱਚ ਹੋ ਰਿਹਾ ਸੀਗਾ ਦੀਵਾਨ, ਆਪਾਂ ਅੱਗੇ ਵੀ ਦਿਨ ਸਾਂਝੀ ਗੱਲ ਕੀਤੀ ਸੀ, ਜਥੇਦਾਰ ਨੇ ਸੀਗੀ ਕਿ ਇਹ ਸਮਾਗਮ ਜਿਹੜੇ ਆ ਉਹ ਨਾ ਕਰਵਾਉਣ, ਅਪੀਲ ਕੀਤੀ ਸੀਗੀ ਕਿ ਇਹ ਰੱਦ ਕਰ ਦੇਣ। ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਨੇ ਜਿਹੜਾ ਸੀਗਾ ਜੀ ਇਹ ਰੱਦ ਕਰ ਦਿੱਤੇ ਸਮਾਗਮ। ਇਹਦੇ ਨਾਲ ਪ੍ਰਸ਼ਾਸਨ ਜਿਹੜਾ ਜੀ ਉਹਨੂੰ ਸੁੱਖ ਦਾ ਸਾਹ ਜਿਹੜਾ ਆਇਆ ਕਿਉਂਕਿ ਇਹ ਸਮਝਿਆ ਜਾ ਰਿਹਾ ਸੀਗਾ ਕਿ ਦੋਵੇਂ ਧਿਰਾਂ ਜਿਹੜੀਆਂ ਉਹ ਆਮੋ ਸਾਹਮਣੇ ਹੋ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਇੱਥੇ ਜਿਹੜਾ ਚੋਹਲਾ ਸਾਹਿਬ ਦੇ ਵਿੱਚ ਦਮਦਮੀ ਟਕਸਾਲ ਤੇ ਉਹਦੇ ਜਿਹੜੇ ਸਹਿਯੋਗੀ ਨੇ ਉਹ ਲਗਾਤਾਰ ਵਿਰੋਧ ਕਰ ਰਹੇ ਸਨ ਇਹ 26 ਤੇ 27 ਮਾਰਚ ਦੇ 2 ਦਿਨਾਂ ਦੇ ਸਮਾਗਮਾਂ ਦਾ। ਔਰ ਉਹਨਾਂ ਨੇ ਅਪਰੋਚ ਜਿਹੜੀ ਹੈ ਜੀ ਉਹ ਕੀਤੀ ਸੀਗੀ ਅਕਾਲ ਤਖਤ ਤੱਕ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਖੁਦ ਇਹਨਾਂ ਸਮਾਗਮਾਂ ਨੂੰ ਰੱਦ ਕੀਤੇ ਜਾਣ ਦਾ ਐਲਾਨ ਜਿਹੜਾ ਜੀ ਕਰ ਦਿੱਤਾ, ਪਰ ਉਹਨੇ ਕੁਝ ਸਵਾਲ ਜਿਹੜੇ ਆ ਜੀ ਉਹ ਖੜੇ ਕੀਤੇ ਨੇ ਅਕਾਲ ਤਖਤ ਦੇ ਜਥੇਦਾਰ ਯਾਨੀ ਗੁਰਬਚਨ ਸਿੰਘ ਹੋਰਾਂ ਦੇ ਉੱਤੇ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਤਾਂ ਗਿਆਨੀ ਗੁਰਬਚਨ ਸਿੰਘ ਹੋਰਾਂ ਦਾ ਮਸ਼ਵਰਾ ਮੰਨ ਕੇ ਸਿੱਖ ਕੌਮ ਦੇ ਵਿਚਕਾਰ ਵੱਧ ਰਹੇ ਟਕਰਾਅ ਦੇ ਮੱਦੇਨਜ਼ਰ ਦੀਵਾਨ ਰੱਦ ਕਰ ਦਿੱਤੇ ਆ। ਔਰ ਉਹਨਾਂ ਨੇ ਕਿਹਾ ਕਿ ਹੁਣ ਉਹ ਸਲਾਹ ਦਿੰਦੇ ਆ ਕਿ ਸਰਸੇ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੁਆਫੀ ਦੀ ਅਸਲੀਅਤ ਲੋਕਾਂ ਦੇ ਵਿੱਚ ਸਾਹਮਣੇ ਆਉਣ ਤੇ ਸਿੱਖ ਕੌਮ ਦੇ ਵੱਲੋਂ ਯਾਨੀ ਗੁਰਬਚਨ ਸਿੰਘ ਨੂੰ ਪੂਰੀ ਤਰ੍ਹਾਂ ਨਕਾਰਨ ਦੇ ਸੰਦਰਭ 'ਚ ਉਹ ਵੀ ਆਪਣੇ ਅਹੁਦੇ ਨੂੰ ਛੱਡ ਕੇ ਘਰੇ ਬਹਿਣ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਵਾਲ ਜਿਹੜਾ ਜੀ ਖੜਾ ਕੀਤਾ ਕਿ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੇ ਗੁਰਮਤਿ ਪ੍ਰਚਾਰ ਦੇ ਸਮਾਗਮ ਨੂੰ ਰੋਕਣ ਲਈ ਸਾਰੀਆਂ ਧਿਰਾਂ ਜਿਹੜੀਆਂ ਜੀ ਉਹ ਇਕੱਠੀਆਂ ਹੋ ਜਾਂਦੀਆਂ ਨੇ। ਉਹਨਾਂ ਨੇ ਕਿਹਾ ਕਿ ਉਹਦੇ ਇੱਕ ਸਾਥੀ ਨੂੰ ਮਾਰ ਮਕਾਉਣ ਵਾਲਿਆਂ ਬਾਰੇ ਅਜੇ ਤੱਕ ਕੁਝ ਨਹੀਂ ਜਿਹੜਾ ਜੀ ਉਹ ਕਿਹਾ ਜਾਂਦਾ। ਉਹਨਾਂ ਨੇ ਇਹ ਵੀ ਕਿਹਾ ਕਿ ਸੰਪਰਦਾਵਾਂ ਸਿੱਖ ਮਰਿਆਦਾ ਦੇ ਉਲਟ ਜਾ ਕੇ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਸਮਾਗਮਾਂ ਦੇ ਵਿੱਚ ਜਾ ਕੇ ਲਿਫਾਫੇ ਲੈਣ ਦੀ ਬਜਾਏ ਉਹਨਾਂ ਨੂੰ ਰੋਕਿਆ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦੇ ਬਹਾਨੇ ਜਿਹੜੇ ਆ ਜੀ ਉਹ ਲੱਭ ਰਹੇ ਆ ਔਰ ਇਹਦੇ ਵਿੱਚੋਂ ਕੋਈ ਠੋਸ ਗੱਲ ਜਿਹੜੀ ਹੈ ਜੀ ਉਹਨਾਂ ਨੂੰ ਮਿਲ ਨਹੀਂ ਰਹੀ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਉਹ ਗੁਰਮਤਿ ਪ੍ਰਚਾਰ ਤਾਂ ਜਾਰੀ ਰੱਖਣਗੇ ਪਰ ਇਹ ਸਮਾਗਮ ਇਸ ਕਰਕੇ ਰੱਦ ਕੀਤੇ ਆ ਕਿ ਟਕਰਾਓ ਜਿਹੜਾ ਜੀ ਉਹ ਨਾ ਹੋਵੇ। ਇਹ ਦੂਸਰੀ ਵਾਰੀ ਹੈ ਜੀ ਜਦੋਂ
ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਸਮਾਗਮ ਜਿਹੜੇ ਰੱਦ ਕੀਤੇ ਆ। ਇਹ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਰਣਜੀਤ ਐਵੀਨਿਊ ਦੇ ਵਿੱਚ ਇਸੇ ਤਰ੍ਹਾਂ ਦੇ ਸਮਾਗਮ ਜਿਹੜੇ ਹੋਣੇ ਸੀ, ਉਦੋਂ ਵੀ ਟਕਰਾਓ ਵਾਲੇ ਹਾਲਾਤ ਪੈਦਾ ਹੋ ਗਏ ਸੀਗੇ ਤੇ ਉਦੋਂ ਵੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਖੁਦ ਜਿਹੜਾ ਸੀਗਾ ਜੀ ਇਹ ਸਮਾਗਮ ਰੱਦ ਕਰ ਦਿੱਤੇ ਸੀ। ਉਦੋਂ ਤੋਂ ਤੁਸੀਂ ਕਹਿ ਲਓ ਕਿ ਟਕਸਾਲ ਦੇ ਮੁਖੀ ਦੀ ਜਿਹੜੀ ਹੈ ਜੀ ਉਹ ਚੜ੍ਹ ਮਚੀ ਰਹੀ ਹੈ ਕਿ ਉਹ ਜਦੋਂ ਚਾਹੁੰਦੇ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਵਿੱਚ ਸ਼ਾਮਿਲ ਕਰਵਾ ਕੇ ਇਹ ਸਮਾਗਮ ਰੱਦ ਕਰਵਾ ਦਿੱਤੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।